ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਰਾਠ ਸਾਹਿਬ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਫੇਸਬੁੱਕ ਤੇ ਸਾਡੇ ਪਹਿਲੇ ਤੇ ਦੂਸਰੇ ਸੈਗਮੈਂਟ ਤੇ ਉਹ ਆਪਾਂ ਲਵਾਂਗੇ। ਸਾਡੇ ਪਹਿਲੇ ਸੈਗਮੈਂਟ ਤੁਹਾਨੂੰ ਥੋੜਾ ਜਿਹਾ ਇੰਟਰਪਟ ਕਰਨਾ ਚਾਹੁੰਦਾ ਕਿਉਂਕਿ ਕਾਫੀ ਵੇਰਵੇ ਚ ਇੰਜੀਨੀਅਰ ਮੁਹੰਮਦ ਬਿਲਾਲ ਜੀ ਨੇ ਉਹਨਾਂ ਦੀ ਲਗਾਤਾਰਤਾ ਨਾਲ 10-12 ਮੈਸੇजेस ਨੇ ਜੀ। ਸਮੇਂ ਦੀ ਸੀਮਾ ਹੈ, ਅਸੀਂ ਸਾਰੇ ਤਾਂ ਨਹੀਂ ਪੜ੍ਹ ਸਕਾਂਗੇ, ਪਰ ਉਹਨਾਂ ਨੇ ਇੱਕ ਤਾਂ ਵਕਤ ਵਧਾਉਣ ਲਈ ਕਿਹਾ ਕਿਉਂਕਿ ਉਹਨਾਂ ਕਿਹਾ ਵੀ ਪਾਕਿਸਤਾਨ 'ਚ ਅਰਲੀ ਆਵਰ ਹੁੰਦਾ ਜੀ ਔਰ ਵਕਤ ਨੂੰ ਥੋੜਾ ਲੇਟ ਕਰਨ ਲਈ ਕਿਹਾ। ਸੋ ਅਸੀਂ ਜ਼ਰੂਰ ਇਸ ਦੇ ਉੱਤੇ ਵਿਚਾਰ ਕਰਾਂਗੇ। ਔਰ ਜਿਵੇਂ ਉਹਨਾਂ ਦੀ ਬੜੀ ਭਾਵਨਾ ਦੇ ਨਾਲ ਔਰ ਪੜ੍ਹੇ ਲਿਖੇ ਨੇ ਔਰ ਜਿਸ ਅੰਦਾਜ਼ 'ਚ ਉਹਨਾਂ ਨੇ ਸਾਰੇ ਮੈਸੇਜ ਲਿਖੇ ਨੇ, ਸਰਟਨਲੀ ਮੈਂ ਉਹਨਾਂ ਨੂੰ ਬੜੇ ਧਿਆਨ ਨਾਲ ਪੜ੍ਹਾਂਗਾ ਔਰ ਪਰ ਮੈਂ ਇੱਕ ਦੋ ਜ਼ਰੂਰ ਪੜ੍ਹਨਾ ਚਾਹੁੰਦਾ। उन्होंने कहा पंजाबी can't die because we have a lot of spiritual knowledge is in Punjabi and also in some cities people talk in other languages, but still today our rural language is Punjabi because it is our mother tongue. But I accept that we should work together for the welfare of Punjabi language and our precious culture. मां बोली पंजाबी दी वकालत करदे उन्होंने कहा कि भी ਅਸੀਂ ਅੱਜ ਵੀ ਪਿੰਡਾਂ ਦੇ ਵਿੱਚ ਸਾਡੀ ਇਹ ਬੋਲੀ ਹੈ ਔਰ ਸਾਨੂੰ ਇਸ ਦੇ ਵਿਕਾਸ ਲਈ ਇਸ ਦੀ ਚੜ੍ਹਤ ਲਈ ਕੰਮ ਕਰਨਾ ਚਾਹੀਦਾ। ਫਿਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ 'ਚ ਹੁਣ ਈਵਨ ਪੰਜਾਬੀ ਦੀਆਂ ਕਿਤਾਬਾਂ ਉਰਦੂ 'ਚ ਨੇ ਔਰ ਈਵਨ ਉਰਦੂ ਲੈਂਗੁਏਜ ਅਬਾਊਟ ਦਾ ਗ੍ਰੇਟ ਲੀਡਰਸ਼ਿਪ ਐਂਡ ਪੰਜਾਬ ਰੂਲ ਆਫ ਰਣਜੀਤ ਸਿੰਘ ਦਾ ਗ੍ਰੇਟ ਐਂਡ ਵੀ ਆਰ ਪ੍ਰਾਊਡ ਦੈਟ ਹੀ ਰੂਲਡ ਫਰਮ ਲਾਹੌਰ। ਇਹ 'ਚ ਕੋਈ ਸ਼ੱਕ ਨਹੀਂ ਹੈ। ਇਹ ਟ੍ਰੈਂਡ ਮੈਂ ਦੇਖਦਾ ਈਵਨ ਜਿਹੜੇ ਉਹਨਾਂ ਦੇ ਕੁਝ ਟਾਕ ਸ਼ੋਅ ਨੇ ਉਹਦੇ 'ਚ ਐਕਸਕਲੂਸਿਵਲੀ ਪਿਛਲੇ ਪੀਰੀਅਡ 'ਚ ਮਹਾਰਾਜਾ ਰਣਜੀਤ ਸਿੰਘ ਨੂੰ ਟ੍ਰਿਬਿਊਟ ਦਿੱਤੇ ਗਏ। ਉਹਨਾਂ 'ਚ ਇੱਕ ਬਹੁਤ ਅੱਛੇ ਹੋਸਟ ਨੇ, ਪ੍ਰੋਗਰਾਮ ਕਰਦੇ ਨੇ, ਮੁਬਸ਼ਰ ਲੁਕਮਾਨ ਖਰਾ ਸੱਚ ਸ਼ਾਇਦ ਉਹਨਾਂ ਦਾ ਪ੍ਰੋਗਰਾਮ ਹੈ ਔਰ ਉਹਦੇ 'ਚ ਉਹਨਾਂ ਨੇ ਪੂਰਾ ਇੱਕ ਡੈਲੀਗੇਸ਼ਨ ਬਿਠਾ ਕੇ ਔਰ ਉਹਨਾਂ ਨੇ ਉਹ ਪ੍ਰਾਈਡ ਦਿੱਤਾ। ਮੈਨੂੰ ਲੱਗਾ ਵੀ ਇਸ ਕਿਸਮ ਦਾ ਪ੍ਰੋਗਰਾਮ ਕਿਸੇ ਸਿੱਖ ਐਂਕਰ ਨੇ ਵੀ ਇੰਡੀਅਨ ਆਕੂਪਾਈਡ ਪੰਜਾਬ 'ਚ ਨਹੀਂ ਕੀਤਾ ਔਰ ਇਹਦੇ 'ਚ ਇਹਨਾਂ ਨੇ ਬਹੁਤ ਸਾਰੇ ਜਿਹੜੇ ਨੇ ਹੋਰ ਵੀ ਮੈਸੇजेस ਨੇ। ਪੰਜਾਬੀ ਵਾਲੇ ਤੁਸੀਂ ਮਠਾਰੂ ਸਾਹਿਬ ਦਾ ਪੜ੍ਹ ਸਕਦੇ ਹੋ ਥੱਲੇ ਜਾ ਕੇ ਕਿਉਂਕਿ ਉੱਪਰ ਉਹਦੇ 'ਚ ਉਹਨਾਂ ਨੇ ਲਿਖਿਆ ਪਰ ਸਾਨੂੰ ਸਿੱਖਾਂ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਪੈ ਰਹੀ ਹੈ। ਜ਼ਿੰਦਾ ਰਹਿਣ ਦੀ ਸਾਡੀ ਸਾਰੀ ਕਲਾ, ਸਾਡੀ ਸਾਰਾ ਖਜ਼ਾਨਾ ਲੁੱਟਿਆ ਗਿਆ। ਇਸ ਵਰਗੀ ਕੌਮ ਦੀ ਉਦਾਹਰਣ ਪੂਰੀ ਦੁਨੀਆ ਵਿੱਚ ਨਹੀਂ ਮਿਲਦੀ। ਉੱਚੀ ਤੋਂ ਉੱਚੀ ਤੇ ਨਾਲ ਹੀ ਗਦਾਰੀ ਦੇ ਵੀ ਜਿਸ ਕਾਰਨ ਅੱਜ ਅਸੀਂ ਗੁਲਾਮ ਤੇ ਗੁਲਾਮੀ ਦਾ ਅਹਿਸਾਸ ਵੀ ਨਹੀਂ ਪਤਾ ਲੱਗ ਰਿਹਾ। ਸੋ ਅਸੀਂ ਸਾਰਿਆਂ ਦਾ ਹੀ ਜਿਹੜਾ ਪਹਿਲੇ ਸੈਗਮੈਂਟ 'ਚ ਵੀਰ ਕਸ਼ਮੀਰ ਸਿੰਘ ਉਹਨਾਂ ਨੇ ਪਹਿਲਾਂ ਦੀ ਤਰ੍ਹਾਂ ਹੀ ਜਿਵੇਂ ਖਾਲਿਸਤਾਨ ਜ਼ਿੰਦਾਬਾਦ ਦਾ ਉਹਨਾਂ ਦਾ ਹਮੇਸ਼ਾ ਹੀ ਸਾਨੂੰ ਵੀ ਉਹ ਇੱਕ ਸਪਿਰਿਟ ਦਿੰਦੇ। ਮਠਾਰੂ ਸਾਹਿਬ ਨੇ ਇੱਕ ਮਹਾਰਾਜਾ ਰਣਜੀਤ ਸਿੰਘ ਸਰਕਾਰੇ ਖਾਲਸਾ ਇੱਕ ਸਿਹਤਮੰਦ ਰਾਜ ਸੀ, ਉਸ ਦੇ ਬਦਲੇ ਜੋ ਹਿੰਦੂ ਰਾਜ ਦੀ ਗੱਲ ਹੈ ਉਹ ਤਾਂ ਬਿਮਾਰ ਕੌਮ ਹੈ ਜੋ ਬੁਨਿਆਦੀ ਤੌਰ ਤੇ ਮਨੋਵਿਗਿਆਨਕ ਤੌਰ ਤੇ ਊਚ ਨੀਚ ਦੀ ਬਿਮਾਰ ਮਨ ਦੇ ਗ੍ਰਸੇ ਨੇ, ਜੋ ਸਦੀਆਂ ਤੋਂ ਗੁਲਾਮ ਰਹੇ ਨੇ। ਤਾਂ ਹੀ ਤਾਂ ਅੱਜ ਗੁਰੂ ਵਰਸਾਈ ਕੌਮ ਦੇ ਇਤਿਹਾਸ ਨੂੰ ਆਪਣੇ ਅੰਦਰ ਜਜ਼ਬ ਕਰਨ ਦੀ, ਆਪਣੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਗੁਲਾਮ ਨਹੀਂ ਰਹਾਂਗੇ। ਉਸ ਦੀ ਉਦਾਹਰਣ ਛੋਟੀ ਜਿਹੀ TV 84 ਦਾ ਸਾਹਮਣੇ ਪ੍ਰਭਾਵਸ਼ਾਲੀ ਹੋਣਾ ਜੋ ਕਿ ਥੋੜੇ ਜਿਹੇ ਸਿਸਟਮ ਨਾਲ ਪਰ ਸੱਚ ਦੀ ਤਾਕਤ ਨਾਲ ਭਰਪੂਰ ਹੈ। ਫਿਰ ਉਹਨਾਂ ਨੇ ਸਾਡੀ ਤਾਰੀਫ ਕੀਤੀ ਹੈ, ਤੁਹਾਨੂੰ ਵੀ ਉਹਨਾਂ ਨੇ ਮਾਣ ਦਿੱਤਾ ਔਰ ਅਸੀਂ ਮਠਾਰੂ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਬਾਕੀ ਵੀਰਾਂ ਤੋਂ ਅਸੀਂ ਮਾਫੀ ਚਾਹੁੰਦੇ ਹਾਂ। ਪਰ ਦੂਸਰੇ ਸੈਗਮੈਂਟ ਤੇ ਤੁਸੀਂ ਦੇਖ ਸਕਦੇ ਹੋ ਕਿ ਜੇ ਕੋਈ ਵੀ ਅਸੀਂ ਚਲੋ ਐਕਨੋਲੋਜੀ ਕਰ ਲੈਂਦੇ ਹਾਂ। ਅੱਜ ਮੈਂ ਘੜੀ ਵੱਲ ਦੇਖ ਰਿਹਾ ਪਰ ਮੈਂ ਇਹ ਵੀ ਅਨਾਉਂਸਮੈਂਟ ਕਰਨਾ ਚਾਹੁੰਦਾ ਵੀ ਕੱਲ ਟਾਈਮ ਸਕੁਅਰ ਜਿੱਥੇ ਦੁਨੀਆ ਭਰ ਦੇ ਟੂਰਿਸਟ ਇਕੱਠੇ ਹੁੰਦੇ ਨੇ ਦੁਪਹਿਰੇ 11:30 ਤੋਂ 2 ਵਜੇ ਤੱਕ ਰੋਸ ਰੈਲੀ ਹੈ ਕਿਉਂਕਿ ਘੱਲੂਘਾਰਾ 84 ਜੋ ਭਾਰਤੀ ਫੌਜ ਦਾ ਹਮਲਾ ਹੈ ਉਸ ਦੀ 34ਵੀਂ ਦੁਖਦ ਯਾਦ ਨੂੰ ਵੀ ਇਹ ਸਮਰਪਿਤ ਹੈ ਔਰ ਬਰਗਾੜੀ ਮੋਰਚਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਖਿਲਾਫ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦੇ ਲਈ ਔਰ ਬਹਿਬਲ ਕਲਾਂ 'ਚ ਜਿਹੜੀ ਪੁਲਿਸ ਨੇ ਗੋਲੀ ਚਲਾ ਕੇ ਸਿੰਘ ਸ਼ਹੀਦ ਕੀਤੇ, ਜ਼ਖਮੀ ਕੀਤੇ, ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਅਕਾਲ ਤਖਤ ਸਾਹਿਬ ਸਰਬੱਤ ਖਾਲਸਾ ਵੱਲੋਂ ਥਾਪੇ ਐਕਟਿੰਗ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਲੱਗਾ। ਸੋ ਇਹ ਬਰਗਾੜੀ ਮੋਰਚੇ ਦੀ ਹਮਾਇਤ 'ਚ ਵੀ ਹੈ ਔਰ ਘੱਲੂਘਾਰਾ 84 ਲਈ ਵੀ TV 84 ਦੀ ਟੀਮ ਇਸ ਨੂੰ ਕਵਰ ਵੀ ਕਰੇਗੀ। ਪਰ ਅਸੀਂ ਘੱਟੋ ਘੱਟ ਆਪਣੇ ਜਿੰਨੇ ਲੋਕਲ ਵੀਰ ਭੈਣਾਂ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਜ਼ਰੂਰ ਸ਼ਮੂਲੀਅਤ ਕਰੋ। ਨਾਲ ਪਾਣੀ ਦੀਆਂ ਬੋਟਲਸ ਲੈ ਆਇਓ। ਵੈਸੇ ਉੱਥੇ ਵੀ ਪਾਣੀ ਦਾ ਪ੍ਰਬੰਧ ਮੇਰਾ ਖਿਆਲ ਹੈ ਕਰਨਗੇ। ਜੀ ਰਾਜ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਅੱਜ ਦੇ ਪ੍ਰੋਗਰਾਮ 'ਚ ਅਸੀਂ ਸ਼ਲੋਕ ਵਾਰਾਂ ਤੇ ਵਧੇਕ ਇਸ ਦੀ ਵਿਚਾਰ ਕਰਦੇ ਅੱਜ ਅਸੀਂ 3 ਸ਼ਲੋਕ ਇਸ ਵਿਚਾਰ ਦੇ ਲਈ ਚੁਣੇ ਨੇ। ਪਹਿਲਾ ਸ਼ਲੋਕ ਹੈ 22 ਨੰਬਰ ਗਿਆਨਹੀਣੰ
ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ। ਜੀ ਹੁਣ ਸ਼ਲੋਕ 2 ਲਾਈਨਰ ਹੁੰਦਾ ਔਰ ਇਹਦੇ 'ਚ ਹੀ ਸਾਰੀ ਫਿਲਾਸਫੀ ਭਰੀ ਹੋਈ ਹੈ ਕਿ ਜਿਸ ਦੇ ਕੋਲ ਗਿਆਨ ਨਹੀਂ ਹੁੰਦਾ, ਅਕਲ ਨਹੀਂ ਹੁੰਦੀ, ਜੀ ਗਿਆਨ ਤੋਂ, ਨੌਲੇਜ ਤੋਂ, ਲਿਟਰੇਚਰ ਤੋਂ, ਸਖਣਾ ਰੱਬ ਦੀ ਯਾਦ ਤੋਂ ਜਾਂ ਉਸ ਨਾਲ ਜੁੜਿਆ ਜਿਹੜਾ ਸਾਹਿਤ ਹੈ, ਗਿਆਨਹੀਣ ਅਗਿਆਨ ਪੂਜਾ, ਉਹ ਫਿਰ ਕੀ ਕਰੇਗਾ? ਉਹ ਅਗਿਆਨਤਾ ਵਾਲੀਆਂ ਗੱਲਾਂ ਦੇ ਵਿੱਚ ਫਸੇਗਾ। ਜੀ ਡੱਡੂ ਡੱਡਵੀ ਦਾ ਵਿਆਹ ਹੋਏਗਾ, ਚਿੜੇ ਚਿੜੀ ਦਾ ਵੀ ਵਿਆਹ ਕਰ ਦੇਣਗੇ। ਹੁਣ ਮੀਂਹ ਪੈ ਗਿਆ ਤੇ ਉਹ ਮੈਨੂੰ ਪੁੱਛ ਰਿਹਾ ਸੀ ਕਿ ਜੀ ਹੁਣ ਇਹ ਬੰਦ ਕਿਵੇਂ ਕਰਨਾ ਹੈ। ਮੈਂ ਕਿਹਾ ਜੀ ਕਿਸੇ ਹੋਰ ਹੁਣ ਕੁੱਤਾ ਕੁੱਤੀ ਦਾ ਵਿਆਹ ਕਰ ਦੇਣਗੇ ਵੀ ਇਹਨਾਂ ਨੇ ਕੁਛ ਨਾ ਕੁਛ ਤਾਂ ਇਸ ਕਿਸਮ ਦਾ ਹੀ ਕਰਨਾ ਵੀ ਇਹਨਾਂ ਨੂੰ ਹੁਣ 24 ਘੰਟੇ ਜਿਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਫਲੱਡਿੰਗ ਹੋ ਗਈ, 4 ਚੁਫੇਰੇ। ਈਵਨ ਮੈਂ ਜੇਲਮ ਦੇ ਹਵਾਲੇ ਨਾਲ ਸ਼੍ਰੀਨਗਰ 'ਚ ਦੇਖ ਰਿਹਾ ਸੀ ਕਿ ਆਲਰੇਡੀ ਜਿੰਨੇ ਕਿੰਨੇ ਫੁੱਟ ਸੀ ਉਤੋਂ ਕਿੰਨੇ ਫੁੱਟ ਆ ਗਿਆ ਔਰ ਫਲੱਡ ਦੀ ਜਿਹੜੀ ਹੈ ਵਾਰਨਿੰਗ ਸ਼ੁਰੂ ਹੋ ਗਈ। ਪੰਜਾਬ ਵੀ ਜਿਹੜੇ ਨੇ ਉਹ ਬੁਰਾ ਹਾਲ ਕਰਤਾ। ਸੋ ਕੁੱਲ ਮਿਲਾ ਕੇ ਇਹ ਜਿਹੜੇ ਲੋਕ, ਔਰ ਜਦੋਂ ਅਸੀਂ ਕਾਰਨ ਦੇਖਦੇ ਹਾਂ, ਮੈਂ ਸਮਝਦਾ ਵੀ ਇਹਦੇ 'ਚ ਮੂਲ ਕੀ ਹੈ ਔਰ ਹਰ ਚੀਜ਼ ਦਾ ਇੱਕ ਤਾਂ ਅਧਿਆਤਮ ਹੈ, ਰੂਹਾਨੀਅਤ ਦਾ ਬੇਸ ਹੈ। ਇੱਕ ਈਵਨ ਜਿਹੜੇ ਤੁਹਾਡੇ ਮਸਲੇ ਨੇ, ਜੇ ਅਸੀਂ ਉਹਨਾਂ ਦੀ ਤਹਿ ਤੱਕ ਨਹੀਂ ਪਹੁੰਚਾਂਗੇ ਕਿ ਵੀ ਅਲਟੀਮੇਟਲੀ ਗੁਲਾਮੀ ਹੈ, ਜਦੋਂ ਤੁਹਾਡੇ ਕੋਲ ਗੁਲਾਮੀ ਹੁੰਦੀ ਹੈ ਉਦੋਂ ਹੀ ਇਹ ਸਾਰਾ ਕੁਝ ਵਾਪਰਦਾ, ਕਿਉਂਕਿ ਤੁਹਾਡਾ ਆਪਣੇ ਕਿਸਮਤ ਦਾ ਘੜਨ ਦਾ ਹੱਕ ਨਹੀਂ ਹੁੰਦਾ ਤੁਹਾਡੇ ਕੋਲ, ਔਰ ਦੂਜੇ ਡਿਸਾਈਡ ਕਰਦੇ ਨੇ ਤੁਹਾਡਾ ਤੁਹਾਨੂੰ ਗਰੀਬ ਰੱਖਣ, ਬਿਮਾਰ ਰੱਖਣ, ਭੁੱਖੇ ਰੱਖਣ, ਤੁਹਾਨੂੰ ਤੁਹਾਡੀ ਸੁਸਾਇਟੀ ਨੂੰ ਡਰੱਗੀ ਬਣਾ ਦੇਣ, ਇਹ ਉਹਨਾਂ ਦੇ ਹੱਥ ਹੁੰਦਾ। ਪਰ ਜਿਹੜੇ ਅਗਿਆਨੀ ਪੂਜਾ ਹੀ ਅਗਿਆਨ ਦੀ ਕਰਦੇ ਨੇ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਅੰਧ ਵਰਤਾਵਾ। ਉਹ ਅੰਨੇ ਨੇ, ਉਹ ਵਰਤਦੇ ਹੀ ਉਸ ਹਨੇਰੇ 'ਚ ਨੇ। ਭਾਉ ਦੂਜਾ, ਕਿਉਂਕਿ ਉਹਨਾਂ ਦਾ ਇੱਕ ਰੱਬ ਦੀ ਪ੍ਰੀਤ ਦਾ ਰਸਤਾ ਹੈ, ਭਾਉ ਦੂਜਾ ਮਾਇਆ ਦੇ ਨਾਲ ਜੁੜੇ ਹੋਣਾ, ਦੁਨੀਆਦਾਰੀ ਦੇ ਵਿੱਚ ਫਸੇ ਹੋਣਾ। ਸੋ ਅਗਲਾ ਸ਼ਲੋਕ ਹੈ, ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ। ਕਿ ਅਲਟੀਮੇਟਲੀ ਗਿਆਨ ਦੇ ਲਈ ਰੂਹਾਨੀ ਦੁਨੀਆ ਹੋਏ, ਬਾਹਰਲੀ ਦੁਨੀਆ ਹੋਏ, ਅੱਜ ਐਜੂਕੇਸ਼ਨ ਸਿਸਟਮ ਹੈ, ਟੀਚਰ ਨੇ, ਬੁੱਕਸ ਨੇ, ਬੁੱਕਸ ਆਪਣੇ ਆਪ ਦੇ ਵਿੱਚ ਹੀ ਜਿਹੜਾ ਉਹ ਗੁਰੂ ਨੇ, ਟੀਚਰ ਨੇ। ਔਰ ਰੂਹਾਨੀ ਦੁਨੀਆ ਦੇ ਵਿੱਚ ਜਦੋਂ ਅਸੀਂ ਬਤੌਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਜਾਗਤ ਜੋਤ ਗੁਰੂ ਮੰਨਦੇ ਆ, ਸਾਡਾ ਰਾਹ ਦਸੇਰਾ ਗੁਰਬਾਣੀ ਹੈ। ਔਰ ਇਹ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਤੁਹਾਨੂੰ ਜ਼ਿੰਦਗੀ ਜੋ ਤੁਸੀਂ ਕਰ ਰਹੇ ਹੋ ਕੋਈ ਤਾਂ ਹੁੰਦਾ ਹੈ, ਉਹ ਕਈ ਵਾਰੀ ਤੁਹਾਡਾ ਜਿਹਨੂੰ ਇੱਥੇ ਮੈਂਟਰ ਕਹਿ ਦਿੰਦੇ ਨੇ, ਅਸੀਂ ਗੁਰਮੁਖ ਕਹਿ ਦਿੰਦੇ ਆ ਕਿ ਭਾਈ ਜਦੋਂ ਅਸੀਂ ਪੜ੍ਹਦੇ ਹਾਂ, ਅਰਦਾਸ ਕਰਦੇ ਹਾਂ ਕਿ ਸਹੀ ਪਿਆਰੇ ਮੇਲ ਜਨਮ ਮਿਲਿਆ ਤੇਰਾ ਨਾਮ ਚਿਤ ਆਵੇ। ਸੋ ਉਹ ਪਿਆਰੇ ਵੀ ਤੁਹਾਡੇ ਲਈ ਰਾਹ ਦਸੇਰਾ ਨੇ ਕਿ ਜਿਹੜੇ ਤੁਹਾਨੂੰ ਉਂਗਲ ਫੜ ਕੇ ਕਈ ਵਾਰ ਜਦੋਂ ਤੁਸੀਂ ਡੋਲਣ ਲੱਗਦੇ ਹੋ, ਕਮਜ਼ੋਰ ਹੁੰਦੇ ਹੋ, ਤੁਹਾਨੂੰ ਸਹਾਰਾ ਦੇ ਕੇ ਖੜਾ ਕਰਦੇ ਨੇ। ਧਰਮ ਬਿਨ ਗਿਆਨ, ਹੁਣ ਗੁਰ ਬਿਨ ਗਿਆਨ, ਧਰਮ ਬਿਨ ਧਿਆਨ। ਹੁਣ ਜੇ ਤੁਸੀਂ ਧਿਆਨ ਮੈਡੀਟੇਸ਼ਨ ਨੂੰ ਕਹਿੰਦੇ ਨੇ, ਜੇ ਤੁਹਾਡੇ ਅੰਦਰ ਰਾਈਟੀਅਸਨੈਸ ਦੀਆਂ ਵੈਲਿਊਜ਼ ਨਹੀਂ ਨੇ, ਤੁਸੀਂ ਧਰਮ ਦੇ ਰਸਤੇ ਤੇ, ਧਰਮ ਇੱਥੇ ਸਟ੍ਰਿਕਟ ਮਜ਼ਹਬ ਦੀ ਸੈਂਸ ਨਹੀਂ ਹੈ, ਧਰਮ ਧਾਰਨ ਕਰਨਾ ਹੈ, ਰਾਈਟੀਅਸ ਵੈਲਿਊਜ਼। ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਇਹ ਸ਼ੁਭ ਕਰਮਾਂ ਦੀ ਗੱਲ ਹੈ। ਤੇ ਜੇ ਤੁਹਾਡੇ ਅੰਦਰ ਉਹ ਸ਼ੁੱਧਤਾ ਨਹੀਂ ਹੈ ਧਰਮ ਦੀਆਂ ਵੈਲਿਊਜ਼ ਦੀ, ਤੇ ਤੁਸੀਂ ਕਿਸੇ ਧਿਆਨ ਜਾਂ ਕਿਸੇ ਨਾਲ ਜੋੜ ਹੀ ਨਹੀਂ ਸਕਦੇ। ਰੱਬ ਵੱਲ ਤੁਸੀਂ ਕੀ ਤੁਹਾਡਾ ਧਿਆਨ ਜਾਏਗਾ? ਸੱਚ ਬਿਨ ਸਾਖੀ ਮੂਲੋ ਨਾ ਬਾਕੀ। ਟਰੂਥ, ਅਲਟੀਮੇਟ ਜ਼ਿੰਦਗੀ ਦੀ ਜਿਸ ਦਾ ਟਰੂਥ ਹੈ, ਸੱਚ ਚੋਂ ਅਸੀਂ ਆਏ, ਸੱਚ ਦਾ ਵਰਤਾਰਾ ਉਸ ਅਕਾਲ ਪੁਰਖ ਨੇ ਵਰਤਾਇਆ ਤੇ ਸੱਚ ਦੇ ਵਿੱਚ ਅਸੀਂ ਚਲੇ ਜਾਣਾ। ਤੇ ਜੇ ਅਸੀਂ ਸੱਚ ਦੀਆਂ ਵੈਲਿਊਜ਼ ਤੇ ਖੜੇ ਆ, ਸਾਖੀ ਹੁੰਦਾ ਐਵੀਡੈਂਸ, ਵਿਟਨੈਸ। ਤੇ ਜੇ ਸੱਚ ਦੇ ਉੱਤੇ ਅਸੀਂ ਨਹੀਂ ਖੜੇ, ਮੂਲੋਂ ਨਾ ਬਾਕੀ, ਜਿਹੜਾ ਜੀਵਨ ਦਾ ਮਕਸਦ ਸੀ ਉਹ ਤਾਂ ਕੁਝ ਹਾਸਲ ਕਰਨ ਲਈ ਸੀ, ਅਸੀਂ ਤਾਂ ਮੂਲ ਵੀ ਨਹੀਂ ਛੱਡਿਆ। ਬਿਲਕੁਲ। ਕੋਈ ਸਰਮਾਇਆ ਤਾਂ ਨਾਲ ਆਗੇ ਕਾ ਕਿਛ ਤੁਲਹਾ ਬੰਦ ਹੋ ਅੱਗੇ ਲਈ ਤਾਂ ਕੀ ਲਿਜਾਣਾ ਸੀ, ਜੋ ਲੈ ਕੇ ਆਏ ਸੀ ਉਹ ਵੀ ਅਸੀਂ ਗਵਾ ਲਿਆ। ਤੇ ਅਗਲਾ ਲਾਸਟ ਸ਼ਲੋਕ ਹੈ, ਮਾਣੂ ਕੱਲੇ ਉੱਠੀ ਚੱਲੇ ਸਾਧ ਨਾਹੀ ਇਵੇਹੀ ਗੱਲੇ। ਮਾਣੂ, ਮੈਨੂੰ ਸ਼ਬਦ ਦੇਖਿਆ ਤਾਂ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ ਇਹ ਜਿਵੇਂ ਗੁਰਬਾਣੀ ਇੰਨੀ ਰਿਚ ਹੈ, 20 ਤੋਂ ਜ਼ਿਆਦਾ ਲੈਂਗੁਏਜਿਸ ਦੇ ਸ਼ਬਦ ਨੇ, ਇਹ ਪਹਾੜੀ ਬੈਲਟ ਦੇ ਵਿੱਚ, ਕਾਂਗੜਾ ਬੈਲਟ ਦੇ ਵਿੱਚ ਮਾਣੂ ਕਹਿੰਦੇ ਨੇ ਮਨੁੱਖ ਨੂੰ, ਮਾਨਸ ਨੂੰ। ਉਹ ਮਾਣੂਆ
ਕਿੱਥੋਂ ਚੱਲਿਆ ਵੀ ਉਹ ਬੰਦੇ ਆ ਕਿੱਥੇ ਚੱਲਿਆ। ਤੇ ਮੈਂ ਕਿਹਾ ਵੀ ਗੁਰੂ ਸਾਹਿਬ ਨੇ ਉਸ ਬੈਲਟ ਦਾ ਇਹ ਵਰਡ ਵੀ ਕਿ ਮਾਣੂ ਘੱਲੇ, ਕਿ ਰੱਬ ਨੇ ਮਨੁੱਖ ਨੂੰ ਭੇਜਿਆ, ਮਨੁੱਖਾ ਜਨਮ ਦੇ ਕੇ ਗੁਰੂ ਸਾਹਿਬ ਨੇ ਇਸ ਦੁਨੀਆ ਦੇ ਵਿੱਚ ਭੇਜਿਆ। ਮਾਣੂ ਘੱਲੇ ਉੱਠੀ ਚੱਲੇ, ਉਹ ਇੱਥੇ ਆਇਆ ਬਾਂਦਰ ਟਪੂਸੀਆਂ ਮਾਰਦਾ ਰਿਹਾ, ਮਰ ਗਿਆ, ਤੁਰ ਪਿਆ। ਜਿਹੜਾ ਜੀਵਨ ਦਾ ਮਨੋਰਥ ਸੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਸੱਚ ਦੇ ਨਾਲ ਨਹੀਂ ਜੁੜਿਆ, ਉਹ ਆਇਆ ਤੇ ਆਪਣਾ ਕਰਕੇ ਜਿਹੜਾ ਉਹ ਸੂਕਰਿਆ ਕੂਕਰਿਆ ਗਰਦਫ ਹੈ, ਸੂਰ ਕੁੱਤਾ ਗਧਾ। ਹੁਣ ਉਹ ਵੀ ਉਹੀ ਹੁੰਦਾ, ਨਿਆਣੇ ਜੰਮਦੇ ਨੇ ਸੂਰ ਨਹੀਂ ਤੇ ਕਿਵੇਂ ਹੁੰਦੇ ਨੇ, ਚਾਰ ਚਫੇਰੇ ਕਰਦੇ ਕੁੱਤੇ ਤੇ ਗਧੇ। ਹੁਣ ਜਿਹੜਾ ਰੱਬ ਦੀ ਯਾਦ ਤੋਂ ਬਿਨਾ ਜੀਵਨ ਹੈ ਉਹ ਤਾਂ ਸੂਕਰਿਆ ਕੁਕਰਿਆ ਗਰਦ ਬੈ, ਸੂਰ ਕੁੱਤੇ ਗਧੇ ਵਾਲਾ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਮਾਣੂ ਘੱਲਿਆ ਉੱਠੀ ਚੱਲੇ, ਬੰਦਾ ਆਇਆ ਰੱਬ ਨੇ ਭੇਜਿਆ, ਕੀਤਾ ਕਰਾਇਆ ਕੁਛ ਨਹੀਂ, ਜੀਵਨ ਗਵਾ ਕੇ ਤੁਰ ਪਿਆ। ਸਾਧ ਨਾਹੀਂ ਇਵੇਂ ਹੀ ਗੱਲ, ਇਹ ਕਾਹਦਾ ਸਵਾਦ ਹੋਇਆ? ਜਿਹੜਾ ਜ਼ਿੰਦਗੀ ਦਾ ਜੀਣਾ ਸੀ ਉਹ ਤਾਂ ਉਸ ਰੱਬ ਦੇ ਨਾਲ ਜੁੜਨਾ, ਆਪਣੇ ਮੂਲ ਨੂੰ ਪਛਾਣਨਾ, ਤਤ ਨਾਲ ਜੁੜਨਾ, ਉਸ ਨੂੰ ਗਵਾ ਲਿਆ ਤੇ ਉੱਠੀ ਚੱਲੇ, ਤੁਰ ਗਿਆ। ਤੇ ਬਸ ਹੋ ਗਈ ਵੀ ਕੀ ਕਹਿੰਦੇ ਹੁੰਦੇ ਨੇ ਕਿ ਵੀ ਚੱਕ ਲੈ ਹੋ ਜੂਗੀ, ਜਦ ਉੱਡ ਗਿਆ ਭੌਰ ਵਜੂਦ ਚੋਂ, ਚੱਕ ਲੈ ਹੋ ਗਈ, ਉਹਦਾ ਨਾਲ ਹੀ ਅਰਦਾਸਾ ਸੋਧ ਦਿੱਤਾ ਜੀ, ਤੁਰ ਗਿਆ ਕੰਮ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਨਾਲ ਆ ਗਿਆ ਦਿਓ, ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।